ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਅੱਜ 14 ਅਗਸਤ ਹੈ। 14 ਅਗਸਤ 1897 ਦੇ ਦਿਨ ਬਰਤਾਨੀਆ ਦੀ ਰਾਣੀ ਵਿਕਟੋਰੀਆ ਦੀ ਹਕੂਮਤ ਦੇ 50 ਸਾਲ ਪੂਰੇ ਹੋਣ ਤੇ ਡਾਇਮੰਡ ਜੁਬਲੀ ਮਨਾਈ ਜਾ ਰਹੀ ਸੀ। ਇਸ ਸਬੰਧ ਦੇ ਵਿੱਚ ਜੁਲਾਈ ਤੋਂ ਹੀ ਸਮਾਗਮ ਹੋਣ ਲੱਗ ਪਏ ਸਨ। ਇਸ ਖੁਸ਼ੀ ਦੇ ਵਿੱਚ ਵਿਕਰਮ ਸਿੰਘ ਰਾਜਾ ਫਰੀਦਕੋਟ ਨੇ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਾਉਣ ਵਾਸਤੇ 25,000 ਰੁਪਏ ਦਿੱਤੇ ਅਤੇ ਫਿਰ ਉਸਨੇ ਦਰਬਾਰ ਸਾਹਿਬ ਦੇ ਲੰਗਰ ਵਾਸਤੇ ਵੀ 1 ਲੱਖ ਰੁਪਏ ਹੋਰ ਭੇਂਟ ਕੀਤੇ। 14 ਅਗਸਤ ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਦੇ ਨਾਲ ਰੌਸ਼ਨੀ ਸ਼ੁਰੂ ਹੋਈ ਸੀ ਅਤੇ ਦੀਵਿਆਂ ਤੇ ਜੋਤ ਜਗਾਉਣ ਦਾ ਕੰਮ ਖਤਮ ਹੋ ਗਿਆ ਸੀ। 14 ਅਗਸਤ 1949 ਦੇ ਵਿੱਚ ਸ਼ੁਰੂ ਹੋਈ ਦੂਜੀ ਕੁੱਲ ਆਲਮੀ ਜੰਗ ਵਰਲਡ ਵਾਰ 14 ਅਗਸਤ 1945 ਦੇ ਦਿਨ ਖਤਮ ਹੋ ਗਈ। ਨਾਗਾਸਾਕੀ ਅਤੇ ਹੀਰੋਸ਼ੀਮਾ ਸ਼ਹਿਰਾਂ ਤੇ ਅਮਰੀਕਾ ਵੱਲੋਂ ਬੰਬ ਸੁੱਟ ਕੇ ਹਜ਼ਾਰਾਂ ਲੋਕਾਂ ਨੂੰ ਖਤਮ ਕਰਨ ਅਤੇ ਹੋਰ ਤਬਾਹੀ ਹੋਣ ਕਾਰਨ ਮਗਰੋਂ ਇਸ ਦਿਨ ਜਾਪਾਨ ਨੇ ਹਥਿਆਰ ਸੁੱਟ ਦਿੱਤੇ ਸਨ। ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਾਈਮ ਮਿਨਿਸਟਰ ਬਣਦਿਆਂ ਹੀ 19 ਫਰਵਰੀ 1946 ਨੂੰ ਭਾਰਤ ਵਾਸਤੇ ਇੱਕ ਕਮਿਸ਼ਨ, ਜਿਸ ਦੇ ਵਿੱਚ ਕੈਬਨਿਟ ਦੇ ਵਜ਼ੀਰ ਸ਼ਾਮਲ ਸਨ, ਭੇਜਣ ਦਾ ਐਲਾਨ ਕੀਤਾ। ਇਸ ਦੇ ਵਿੱਚ ਲਾਰਡ ਪੈਥਿਕ ਲਾਰੈਂਸ, ਸਰ ਕ੍ਰਿਪਸ, A.V. ਅਲੈਗਜ਼ੈਂਡਰ 3 ਮੈਂਬਰ ਸਨ। ਇਸ ਮਿਸ਼ਨ ਨੇ ਵਾਇਸਰਾਏ ਦੀ ਮਦਦ ਦੇ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫੈਸਲਾ ਕਰਨਾ ਸੀ। ਕੈਬਨਿਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁੰਚ ਗਿਆ। 3 ਮਹੀਨੇ ਦੇ ਵਿੱਚ ਮਿਸ਼ਨ ਦੇ ਮੈਂਬਰਾਂ ਨੇ ਤਕਰੀਬਨ 500 ਆਗੂਆਂ ਦੇ ਨਾਲ ਕੋਈ 200 ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੇ ਵਿੱਚ ਮੁੱਖ ਤੌਰ ਤੇ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਆਗੂ ਹੀ ਸ਼ਾਮਲ ਸਨ। ਉਂਝ ਇਹਨਾਂ ਦੀ ਹੋਰ ਵੀ ਕਈ ਆਗੂਆਂ ਦੇ ਨਾਲ ਗੱਲਬਾਤ ਹੋਈ, ਪਰ ਅਸਲੀ ਮਸਲਾ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਹੀ ਸੀ ਅਤੇ 3 ਕੌਮਾਂ ਦੇ ਮਸਲਿਆਂ ਦੇ ਹੱਲ ਕੱਢਣ ਵਾਸਤੇ ਵਿਚਾਰਾਂ ਹੁੰਦੀਆਂ ਰਹੀਆਂ। 16 ਅਗਸਤ 1946 ਨੂੰ ਕਲਕੱਤਾ ਦੇ ਵਿੱਚ ਡਾਇਰੈਕਟ ਐਕਸ਼ਨ ਦਿਨ ਮਨਾਇਆ ਗਿਆ। ਬੰਗਾਲ ਦੀ ਲੀਗ ਸਰਕਾਰ ਨੇ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ। ਇੱਕ ਹਫ਼ਤੇ ਦੇ ਅੰਦਰ 6000 ਬੰਦੇ ਕਤਲ ਕੀਤੇ ਗਏ ਅਤੇ ਤਕਰੀਬਨ 950 ਅੱਗ ਲੱਗਣ ਦੀਆਂ ਵਾਰਦਾਤਾਂ ਵਾਪਰੀਆਂ। ਸਭ ਤੋਂ ਵਧੇਰੇ ਵਾਰਦਾਤਾਂ ਤ੍ਰਿਪੁਰਾ ਅਤੇ ਨੋਆਖਲੀ ਦੇ ਵਿੱਚ ਹੋਈਆਂ ਸਨ। 11 ਸਤੰਬਰ 1946 ਨੂੰ ਜਿਨਾਹ ਨੇ ਹਿੰਦੂਆਂ ਨੂੰ ਪਾਕਿਸਤਾਨ ਜਾਂ ਫਿਰ ਸਿਵਲ ਵਾਰ ਦੋਹਾਂ ਦੇ ਵਿੱਚੋਂ ਇੱਕ ਚੁਣਨ ਵਾਸਤੇ ਕਿਹਾ। ਜਿਨਾਹ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਇਲਾਕੇ ਦੇ ਵਿੱਚੋਂ ਹਿੰਦੂ, ਸਿੱਖ ਤੇ ਇਸ ਪਾਸੇ ਵੱਲੋਂ ਮੁਸਲਮਾਨਾਂ ਨੂੰ ਇੱਕਦਮ ਬਦਲ ਕੇ ਆਉਣ ਵਾਲੀ ਹਾਲਤ ਤੋਂ ਬਚਾਉਣ ਵਾਸਤੇ ਪ੍ਰੋਗਰਾਮ ਬਣ ਸਕਦਾ ਹੈ। ਪਰ ਜਿਨਾਹ ਦੀ ਗੱਲ ਦੀ ਕਿਸੇ ਨੇ ਵੀ ਪਰਵਾਹ ਨਾ ਕੀਤੀ। ਪੰਜਾਬੀਆਂ ਅਤੇ ਬੰਗਾਲੀਆਂ ਦੇ ਹੋਣ ਵਾਲੇ ਕਤਲੇਆਮ ਦੀ ਹਿੰਦੀ ਬੈਲਟ ਦੇ ਕਾਂਗਰਸੀਆਂ ਨੂੰ ਕੋਈ ਪਰਵਾਹ ਹੀ ਨਹੀਂ ਸੀ। ਹਾਲਤ ਨੂੰ ਵਿਗੜਦਿਆਂ ਵੇਖ ਕੇ ਲਾਰਡ ਐਟਲੀ ਨੇ 20 ਜਨਵਰੀ 1947 ਨੂੰ ਐਲਾਨ ਕੀਤਾ ਕਿ ਜੂਨ 1948 ਤੋਂ ਪਹਿਲਾਂ ਭਾਰਤ ਦਾ ਇੰਤਜ਼ਾਮ ਦੇਸ਼ ਦੇ ਲੋਕਾਂ ਦੇ ਹੱਥ ਸੌਂਪ ਦਿਆਂਗੇ, ਪਰ ਮਗਰੋਂ ਇਸ ਤਾਰੀਖ ਨੂੰ ਬਦਲ ਕੇ ਅਗਸਤ 1947 ਤੇ ਲੈ ਆਂਦਾ ਸੀ। 14 ਅਗਸਤ 1947 ਦੇ ਦਿਨ ਮੁਸਲਮਾਨਾਂ ਨੂੰ ਉਹਨਾਂ ਦਾ ਨਵਾਂ ਆਜ਼ਾਦ ਮੁਲਕ ਪਾਕਿਸਤਾਨ ਮਿਲ ਗਿਆ। ਮੁਸਲਮਾਨਾਂ ਨੇ ਹਿੰਦੂ ਆਗੂਆਂ ਵੱਲੋਂ ਕਈ ਚਲਾਕੀਆਂ ਹੋਣ ਤੋਂ ਡਰਦਿਆਂ ਭਾਰਤ ਦੀ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਤਾਕਤ ਹਾਸਲ ਕਰਨ ਵਾਸਤੇ ਉਚੇਚਾ ਜ਼ੋਰ ਪਾਇਆ ਸੀ। 14 ਅਗਸਤ 1983 ਦੇ ਦਿਨ ਪੈਲ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ SSP DR ਭੱਟੀ ਦੇ ਹੁਕਮ ਹੇਠ ਪੁਲਿਸ ਨੇ 4 ਬੇਗੁਨਾਹ ਸਿੱਖ ਨੌਜਵਾਨ ਰਾਜ ਅਨਮੋਲ ਸਿੰਘ, ਦਲੀਪ ਸਿੰਘ ਦੀਪਾ, ਨਿਰਮਲ ਸਿੰਘ ਅਤੇ ਗੁਰਜੀਤ ਸਿੰਘ ਗ੍ਰਿਫਤਾਰ ਕੀਤੇ। ਉਹਨਾਂ ਨੂੰ ਥਾਣੇ ਦੇ ਵਿੱਚ ਲਿਜਾ ਕੇ ਬਹੁਤ ਬੇਰਹਿਮੀ ਦੇ ਨਾਲ ਮਾਰਿਆ ਗਿਆ, ਜਿਸ ਦੇ ਨਾਲ ਉਹਨਾਂ ਦੀ ਹਾਲਤ ਇੰਨੀ ਕੁ ਵਿਗੜ ਗਈ ਕਿ ਉਹਨਾਂ ਦਾ ਬਚਣਾ ਵੀ ਮੁਸ਼ਕਲ ਹੋ ਗਿਆ ਸੀ। ਅਖੀਰ ਭੱਟੀ ਨੇ ਉਹਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਕਤਲ ਕਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਇਹਨਾਂ ਚੌਹਾਂ ਨੂੰ ਕੁੱਟਣ ਅਤੇ ਨਕਲੀ ਮੁਕਾਬਲੇ ਦੇ ਵਿੱਚ ਮਾਰਨ ਵਾਲੇ ਪੁਲਿਸਿਆਂ ਦੇ ਵਿੱਚ ਸ਼ਾਮਲ ਸਨ SSP DR ਭੱਟੀ, DSP ਰਾਜਕਿਸ਼ਨ ਸਿੰਘ ਬੇਦੀ, ਇੰਸਪੈਕਟਰ ਹਰਨੇਕ ਸਿੰਘ ਅਤੇ ਸੁਰਜੀਤ ਸਿੰਘ ਕਾਂਸਟੇਬਲ, ਕਰਮ ਸਿੰਘ, ਕਿਰਪਾਲ ਸਿੰਘ, ਗੁਰਦੇਵ ਸਿੰਘ, ਜਸਵੀਰ ਸਿੰਘ। 14 ਅਗਸਤ 1988 ਦੇ ਦਿਨ ਹਰਿਆਣਾ ਪੁਲਿਸ ਨੇ ਸਤਵਿੰਦਰ ਸਿੰਘ ਉਰਫ ਸੱਤਾ, ਗੋਪਾਲ ਸਿੰਘ, ਗੁਰਸ਼ਰਨ ਸਿੰਘ ਨੂੰ ਕੁਰੂਕਸ਼ੇਤਰ ਤੇ ਪਿਹੋਵਾ ਦੇ ਵਿਚਕਾਰ ਬੇਵਜ੍ਹਾ ਗੋਲੀਆਂ ਮਾਰ ਕੇ ਸ਼ਹੀਦ ਕੀਤਾ। 14 ਅਗਸਤ 1999 ਦੇ ਦਿਨ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਘਨੂਪੁਰਾ ਕਲਾਂ ਅੰਮ੍ਰਿਤਸਰ, ਜਸਵੰਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸ਼ਰੀਫਪੁਰਾ, ਗੁਰਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ, ਕੁਲਵਿੰਦਰ ਸਿੰਘ ਕਿੰਦਾ, ਜਸਵੰਤ ਸਿੰਘ ਉਰਫ ਜੱਸਾ, ਰਾਜਵੰਤ ਸਿੰਘ ਅਤੇ 3 ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 14 ਅਗਸਤ 1991 ਦੇ ਦਿਨ ਪੁਲਿਸ ਨੇ ਸਰਦਾਰਾ ਸਿੰਘ ਬੂ ਉਰਫ ਦਲਜੀਤ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੁਲਿਸ ਨੇ ਕੁਲਵਿੰਦਰ ਸਿੰਘ ਫੌਜੀ, ਦਿਲਬਾਗ ਸਿੰਘ ਸੈਕਟਰੀ, ਵਿਰਸਾ ਸਿੰਘ ਫੌਜੀ ਵਾਸੀ ਦਸ਼ਮੇਸ਼ ਨਗਰ, ਮਹਿੰਦਰ ਸਿੰਘ ਪੱਪੂ ਵਾਸੀ ਓਠੀਆਂ ਅੰਮ੍ਰਿਤਸਰ ਨੂੰ ਵੀ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਅਗਸਤ 2012 ਦੇ ਦਿਨ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਦਲਜੀਤ ਸਿੰਘ ਸਾਧ ਨੂੰ ਇੱਕ ਅਦਾਲਤ ਨੇ ਹੱਤਕ ਅਦਾਲਤ ਅਤੇ ਫਰਾਡ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। 19 ਮਈ 2012 ਨੂੰ ਹਰਮਿੰਦਰ ਸਿੰਘ ਖਹਿਰਾ ਨੇ ਉਸ ਤੇ ਗੁਰਦੁਆਰੇ ਦੀ ਜਾਇਦਾਦ ਖੁਰਦ-ਬੁਰਦ ਕਰਨ ਦਾ ਕੇਸ ਕੀਤਾ ਸੀ। ਦਲਜੀਤ ਸਿੰਘ ਨੇ ਗੁਰਦੁਆਰੇ ਦੀ ਇਮਾਰਤ ਨੂੰ ਹਰਪ੍ਰੀਤ ਸੈਣੀ ਨਾਂ ਦੇ ਬੰਦੇ ਦੇ ਨਾਂ ਤੇ ਤਬਦੀਲ ਕਰ ਦਿੱਤਾ ਸੀ। ਦਲਜੀਤ ਪਹਿਲਾਂ ਕੁਝ ਚਿਰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਭੱਜਦਾ ਰਿਹਾ, ਪਰ ਅਖੀਰ ਪੇਸ਼ ਹੋ ਗਿਆ। ਉਸ ਨੂੰ ਹੱਥ ਕੜੀਆਂ ਲਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 5 ਅਕਤੂਬਰ ਤੱਕ $3.5 ਲੱਖ ਜਮ੍ਹਾਂ ਕਰਵਾਉਣ ਵਾਸਤੇ ਹੁਕਮ ਦਿੱਤਾ। ਰਕਮ ਨਾ ਜਮ੍ਹਾਂ ਕਰਵਾਉਣ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। 7 ਮਹੀਨੇ ਕੈਦ ਰਹਿਣ ਮਗਰੋਂ
ਉਹ ਮਾਰਚ 2013 ਦੇ ਵਿੱਚ ਜ਼ਮਾਨਤ ਤੇ ਰਿਹਾ ਹੋਇਆ। 12 ਅਪ੍ਰੈਲ 2013 ਦੇ ਦਿਨ ਸੁਪਰੀਮ ਕੋਰਟ ਜਸਟਿਸ ਜੀ.ਆਰ. ਸਿੰਘਵੀ ਅਤੇ ਜੇ.ਐਸ. ਮੁਖੋਪਾਧਿਆਏ ਇਹਨਾਂ ਨੇ ਮੌਤ ਦੀ ਸਜ਼ਾ ਜ਼ਾਬਤਾ ਦਵਿੰਦਰ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਦਰਖਾਸਤ ਰੱਦ ਕਰ ਦਿੱਤੀ। ਪਰ ਇਸ ਤੋਂ 19 ਦਿਨ ਮਗਰੋਂ 1 ਮਈ 2013 ਦੇ ਦਿਨ ਸੁਪਰੀਮ ਕੋਰਟ ਨੇ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਵਾਲੇ M.N. ਦਾਸ ਦੀ ਅਪੀਲ ਮਨਜ਼ੂਰ ਕਰਕੇ ਉਸ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ। ਭੁੱਲਰ ਵੱਲੋਂ ਇੱਕ ਹੋਰ ਆਖਰੀ ਦਰਖਾਸਤ ਵੀ ਸੁਪਰੀਮ ਕੋਰਟ ਨੂੰ ਦਿੱਤੀ ਗਈ। ਇਹ ਦਰਖਾਸਤ 14 ਅਗਸਤ 2013 ਦੇ ਦਿਨ ਦਿੱਤੀ ਗਈ ਸੀ, ਪਰ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।